ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਪ੍ਰਭਜੋਤ ਸਿੰਘ ਸੰਧੂ, ਜੋ ਕਿ ਇਸ ਸਮੇਂ ਸਿਡਨੀ ਮੌਜੂਦ ਨੇ। ਸਾਡੇ ਨਾਲ ਹਮੇਸ਼ਾ ਵੀਰਵਾਰ ਨੂੰ ਚਰਚਾਵਾਂ ਕਰਦੇ ਨੇ ਜੀ, ਮਸਲਿਆਂ ਦੇ ਉੱਤੇ ਕਰਦੇ ਹਾਂ ਜੀ। ਉਹਦਾ ਸਵਾਗਤ ਪ੍ਰਭਜੋਤ ਸੰਧੂ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ। ਸੰਧੂ ਸਾਹਿਬ, ਨਿਊ ਸਾਊਥ ਵੈਲਸ ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਦੀ ਸਿਚੁਏਸ਼ਨ ਜਿਹੜੀ ਹੈਗੀ ਆ ਬਣਦੀ ਰਹਿੰਦੀ ਹੈ। ਓਮਿਕਰੋਨ ਦੇ ਕੇਸ ਵੀ ਕਾਫੀ ਆ ਚੁੱਕੇ ਨੇ, ਨਾਲ ਹੀ ਵਿਕਟੋਰੀਆ ਦੇ ਵਿੱਚ ਵੀ ਆਏ ਨੇ। ਪਰ ਜੇਕਰ ਗੱਲ ਕੀਤੀ ਜਾਵੇ ਨਿਊ ਸਾਊਥ ਵੈਲਸ ਦੀ, ਤਾਂ ਸਰਕਾਰ ਵੱਲੋਂ ਕਿਹੋ ਜਿਹੀਆਂ ਹਦਾਇਤਾਂ ਦਿੱਤੀਆਂ ਗਈਆਂ ਜੀ, ਕਿਹੋ ਜਿਹੇ ਇੰਤਜ਼ਾਮ ਕੀਤੇ ਗਏ ਨੇ ਤੇ ਸਰਕਾਰ ਦਾ ਇਸ ਵਾਇਰਸ ਬਾਰੇ ਕੀ ਕਹਿਣਾ? ਦੇਖੋ, ਸਰਕਾਰ ਇਸ ਨੂੰ ਲੈ ਕੇ ਚਿੰਤਤ ਤਾਂ ਹੈਗੀ ਆ, ਬਟ ਇਹ ਕਿ ਹੁਣ ਕਿਉਂਕਿ ਅੱਗੇ ਕ੍ਰਿਸਮਸ ਵੀ ਆ ਰਹੀ ਆ, ਕਾਰੋਬਾਰ ਵੀ ਮਸਾਂ ਦੁਬਾਰਾ ਲੀਹ ਤੇ ਆਏ ਨੇ ਤੇ ਸਰਕਾਰ ਕੋਈ ਬਹੁਤੇ ਸਖਤ ਕਦਮ ਲੈਣ ਦੇ ਰੌਂਅ ਵਿੱਚ ਨਹੀਂ ਜਾਪਦੀ। ਤਾਂ ਪਬਲਿਕ ਪਲੇਸਿਸ ਵਿੱਚ ਮਾਸਕ ਅਜੇ ਵੀ ਜਿਹੜੇ ਆ ਉਹ ਜ਼ਰੂਰੀ ਨੇ। ਲੋਕੀ ਉਹਨਾਂ ਨੂੰ ਪ੍ਰੀਵੈਂਟਿਵ ਮੇਜਰ ਵਜੋਂ ਕਰ ਰਹੇ ਨੇ। ਕਾਰੋਬਾਰ ਤਕਰੀਬਨ ਸਾਰੇ ਖੁੱਲ੍ਹੇ ਨੇ। ਇਸ ਤਰ੍ਹਾਂ ਦੀਆਂ ਕੋਈ ਪਾਬੰਦੀਆਂ ਜਿਹੜੀਆਂ ਨੇ ਅਜੇ ਲਾਉਣ ਦੇ ਰੌਂਅ ਵਿੱਚ ਸਰਕਾਰ ਨਹੀਂ ਜਾਪਦੀ। ਦੂਸਰੇ ਪਾਸੇ WHO ਵੀ ਕਹਿ ਰਿਹਾ ਕਿ ਜਿਹੜਾ ਨਵਾਂ ਵੇਰੀਐਂਟ ਹੈਗਾ ਇਹ ਉਹਨਾਂ ਘਾਤਕ ਨਹੀਂ ਹੈਗਾ ਜਿਹਦੇ ਨਾਲ ਕੋਈ ਨੁਕਸਾਨ ਜ਼ਿਆਦਾ ਹੋ ਸਕੇ। ਇਸ ਨੂੰ ਲੈ ਕੇ ਵੀ ਸਰਕਾਰਾਂ ਥੋੜੀ ਢਿੱਲ ਮੱਠ ਦਿਖਾ ਰਹੀਆਂ ਨੇ, ਬਟ ਫਿਰ ਵੀ ਉਹ ਇਹਤਿਆਤ ਪੂਰੀ ਤਰੀਕੇ ਨਾਲ ਵਰਤੇ ਜਾ ਰਹੇ ਨੇ। ਜਿਹੜੀਆਂ ਵੀ ਇੰਟਰਨੈਸ਼ਨਲ ਫਲਾਈਟਸ ਆ ਰਹੀਆਂ ਨੇ ਉਹਨਾਂ ਨੂੰ 72 ਘੰਟੇ ਵਾਸਤੇ ਆਪਣੇ ਘਰ ਦੇ ਵਿੱਚ ਹੀ ਆਈਸੋਲੇਟ ਹੋਣ ਵਾਸਤੇ ਕਿਹਾ ਜਾ ਰਿਹਾ। ਐਂਡ ਬਾਕੀ ਜਿਹੜੇ ਇੰਟਰਸਟੇਟ ਆ ਉਹ ਤਾਂ ਬਹੁਤੀਆਂ ਸਟੇਟਾਂ ਜਿਹੜੀਆਂ ਨੇ ਹੁਣ ਕ੍ਰਿਸਮਸ ਨੂੰ ਦੇਖਦਿਆਂ ਹੋਇਆਂ ਉਹ ਢਿੱਲ ਦੇਣ ਜਾ ਰਹੀਆਂ ਨੇ। ਜਿਵੇਂ ਕਿ ਸੁਣਨ ਚ ਆਇਆ ਕਿ ਕੁਈਨਜ਼ਲੈਂਡ ਵੀ ਜਿਹੜਾ ਆ ਉਹ ਇਹਦੇ ਵਾਸਤੇ ਢਿੱਲ ਵਰਤਣ ਜਾ ਰਿਹਾ। ਸੋ ਉਮੀਦ ਕਰਦੇ ਹਾਂ ਕਿ ਜੇ ਇਹ ਕੋਈ ਜ਼ਿਆਦਾ ਅੱਗੇ ਫਰਦਰ ਨੁਕਸਾਨ ਜੇ ਨਹੀਂ ਹੁੰਦਾ ਤਾਂ ਇਹ ਜਿਹੜਾ ਹਵਾ ਜਲਦੀ ਖਤਮ ਹੋ ਜਾਏਗਾ ਜੀ। ਗੱਲ ਕਰਦੇ ਹਾਂ ਜੀ ਇੰਟਰਨੈਸ਼ਨਲ ਫਲਾਈਟਸ ਦੀ, ਟਿਕਟਾਂ ਦੀ। ਜਿਹੜੇ ਲੋਕੀ ਇੰਟਰਨੈਸ਼ਨਲ ਫਸੇ ਹੋਏ ਨੇ ਜੀ ਜਾਂ ਓਵਰਸੀਜ਼ ਦੇ ਵਿੱਚ ਬੈਠੇ ਨੇ, ਸੋ ਉਹਨਾਂ ਲਈ ਬੜੀ ਹੀ ਦਿੱਕਤ ਹੈ ਜੀ। ਉਹਨਾਂ ਲਈ ਬੜਾ ਮੁਸ਼ਕਲ ਭਰਿਆ ਸਮਾਂ ਹੈ, ਕਿਉਂਕਿ ਇੱਕ ਤਾਂ ਅਪਾਰਟ ਹੋਏ ਨੇ 2-2 ਸਾਲਾਂ ਤੋਂ ਜਦੋਂ ਆਉਣਾ ਪਵੇ, ਜਦੋਂ ਮੌਕਾ ਮਿਲ ਰਿਹਾ ਹੋਵੇ ਤਾਂ ਏਜੰਟ ਉਹਨਾਂ ਦੀ ਲੁੱਟ ਕਰਦੇ ਆ ਜੀ। ਟਿਕਟਸ ਬਹੁਤ ਜ਼ਿਆਦਾ ਮਹਿੰਗੀਆਂ ਹੋਈਆਂ। ਇਹਦੇ ਚ ਏਜੰਟਸ ਦਾ ਰੋਲ ਘੱਟ ਹੈ ਜੀ, 에ਅਰਲਾਈਨਸ ਦਾ ਰੋਲ ਵੀ ਜ਼ਿਆਦਾ ਆ, ਕਿਉਂਕਿ ਕੁਝ ਹੱਦ ਤੱਕ ਤਾਂ ਵਿਚਾਲੇ ਏਜੰਟਸ ਜਿਹੜੇ ਨੇ ਉਹਨਾਂ ਨੇ ਔਨ ਟੌਪ ਆਫ ਦੈਟ ਆਪਣਾ ਸ਼ੇਅਰ ਰੱਖਣਾ ਹੁੰਦਾ। ਪਰ ਜਿਹੜੀਆਂ 에ਅਰਲਾਈਨਸ ਆ ਉਹਨਾਂ ਦੇ ਉੱਤੇ ਵੀ ਕੋਈ ਕੁੰਡਾ ਜਾਂ ਕੋਈ ਕੰਟਰੋਲ ਨਹੀਂ ਹੈਗਾ। ਤਾਂ ਮੈਂ ਸਮਝਦਾ ਕਿ ਇਹ ਸਰਕਾਰਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਜਿਸ ਦੇਸ਼ ਦੇ ਵਿੱਚ ਫਲਾਈਟ ਲੈਂਡ ਹੁੰਦੀ ਆ ਉਹਨਾਂ ਦਾ ਕੰਟਰੋਲ ਹੁੰਦਾ ਕਿ ਕਿਹੜੀ ਨੂੰ ਫਲਾਈਟ ਨੂੰ ਲੈਂਡ ਕਰਨ ਦੇਣਾ, ਕਿਹੜੀ ਨੂੰ ਨਹੀਂ ਲੈਂਡ ਕਰਨ ਦੇਣਾ। ਸੋ ਇਹਨਾਂ ਨੂੰ ਉਹਨਾਂ ਦੇ ਉੱਤੇ ਕੋਈ ਨਾ ਕੋਈ ਜਿਹੜਾ ਆ ਟਿਕਟਸ ਦੀ ਪ੍ਰਾਈਸਿੰਗ ਜਿਹੜੀ ਆ, ਜਿਸ ਤਰ੍ਹਾਂ ਮੈਕਸੀਮਮ ਪ੍ਰਾਈਸ ਆਪਾਂ ਕਹਿੰਦੇ ਹੁੰਦੇ ਆ, ਸੋ ਇਹਨਾਂ ਨੂੰ ਇੱਦਾਂ ਦੇ ਕੋਈ ਨਾ ਕੋਈ ਕੋਡ ਆਫ ਕੰਡਕਟ ਜਾਰੀ ਕਰਨਾ ਚਾਹੀਦਾ 에ਅਰਲਾਈਨਾਂ ਵਾਸਤੇ। ਹੁਣ ਜਿਹੜੇ ਵੀ ਪੇਰੈਂਟਸ ਉੱਥੋਂ ਆਉਣਾ ਚਾਹੁੰਦੇ ਨੇ ਜਾਂ ਜਿਹੜੇ ਫਸੇ ਹੋਏ ਸੀਗੇ ਉਹ ਵਾਪਸ ਆਉਣਾ ਚਾਹੁੰਦੇ ਨੇ, ਹੈਰਾਨੀ ਦੀ ਗੱਲ ਹੈ ਕਿ 4-4, 5-5 ਹਜ਼ਾਰ, 6-6 ਹਜ਼ਾਰ ਡਾਲਰ ਤੱਕ ਦੀ ਜਿਹੜੀ ਟਿਕਟ ਆ ਉਹਨਾਂ ਨੂੰ ਲੈਣੀ ਪੈ ਰਹੀ ਆ, ਜਿਹਦੇ ਨਾਲ ਤਕਰੀਬਨ ਹਾਹਾਕਾਰ ਮਚੀ ਹੋਈ ਹੈ। ਜਿਹੜੇ ਬੱਚੇ ਪੇਰੈਂਟਸ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਸੀਗੇ, ਇੱਕ ਤਰ੍ਹਾਂ ਨਾਲ ਉਹਨਾਂ ਨੂੰ ਸਮਝ ਲਓ ਵੀ ਇੱਕ ਸਜ਼ਾ ਦੇਣ ਵਾਲੀ ਗੱਲ ਆ ਕਿ ਇੰਨੀਆਂ ਮਹਿੰਗੀਆਂ ਟਿਕਟਾਂ ਲੈ ਕੇ ਉਹਨਾਂ ਨੂੰ ਆਉਣਾ ਪੈ ਰਿਹਾ। ਸਰਕਾਰ ਨੂੰ ਇਹਦੇ ਵਾਸਤੇ ਕੋਡ ਆਫ ਕੰਡਕਟ ਸਾਰੀਆਂ 에ਅਰਲਾਈਨਸ ਵਾਸਤੇ ਜਾਰੀ ਕਰਨਾ ਚਾਹੀਦਾ ਕਿ ਇਸ ਤੋਂ ਜ਼ਿਆਦਾ ਪ੍ਰਾਈਸ ਤੁਸੀਂ ਚਾਰਜ ਨਹੀਂ ਕਰ ਸਕਦੇ, ਇਸ ਤੋਂ ਜੇ ਘਟਾ ਕੇ ਦੇਣੀ ਆ ਤਾਂ ਜ਼ਰੂਰ ਦਿਓ ਜੀ। ਕਿਸਾਨਾਂ ਲਈ ਖੁਸ਼ੀ ਦੀ ਗੱਲ ਜੀ, ਸਿੰਘੂ, ਟਿੱਕਰੀ ਤੇ ਗਾਜ਼ੀਆਬਾਦ ਬਾਰਡਰ ਦੇ ਡੇਰੇ ਲਾਈ ਬੈਠੇ ਕਿਸਾਨਾਂ ਲਈ ਜਿੱਤ ਦੀ ਇੱਕ ਜਿਹੜੀ ਮਿਸਾਲ ਪੈਦਾ ਕਰ ਦਿੱਤੀ ਹੈ, ਹਿਸਟਰੀ ਕ੍ਰੀਏਟ ਕੀਤੀ ਗਈ ਹੈ ਜੀ। ਸਰਕਾਰ ਵੱਲੋਂ ਮੰਗਾਂ ਮੰਨ ਲਈਆਂ ਗਈਆਂ ਤੇ ਕਿਸਾਨਾਂ ਵੱਲੋਂ ਵੀ ਸਹਿਮਤੀ ਦਿੱਤੀ ਗਈ ਹੈ, ਪਰ ਇਹਨਾਂ ਨੇ ਕਿਹਾ ਕਿ ਤਜਵੀਜ਼ਾਂ ਮੰਨ ਲਈਆਂ ਗਈਆਂ ਨੇ, ਸਹਿਮਤੀ ਵੀ ਹੋ ਗਈ। ਸਰਕਾਰੀ ਲੈਟਰ ਹੈਡ ਉੱਤੇ ਜਿਹੜਾ ਅਧਿਕਾਰਤ ਜਿਹੜੀ ਤਜਵੀਜ਼ ਹੈ ਉਹਦੀ ਅਜੇ ਵੇਟ ਕੀਤੀ ਜਾ ਰਹੀ ਹੈ ਜੀ। ਸੋ ਬੜੀ ਛੇਤੀ ਜਿਹੜੇ ਹੈਗੇ ਨੇ ਦਿੱਲੀ ਤੋਂ ਜਿਹੜੇ ਰੁਖਸਤ ਹੋਣਗੇ ਕਿਸਾਨ, ਉੱਥੋਂ ਡੇਰੇ ਚੱਕਣਗੇ ਜੀ ਆਪਣੇ। ਦੇਖੋ, ਜਿਹੜੀ ਇਹ ਜਿੱਤ ਆ ਇਹ ਸੰਸਾਰ ਭਰ ਵਿੱਚ ਵਸਦੇ ਹਰ ਉਸ ਨਾਗਰਿਕ ਦੀ ਜਿੱਤ ਆ ਜਿਹੜਾ ਆਪਣੀ ਜ਼ੁਬਾਨ ਦੇ ਉੱਤੇ ਕੋਈ ਵੀ ਚੀਜ਼ ਇਹੋ ਜਿਹੀ ਰੱਖਦਾ ਜਿਹੜੀ ਖੇਤਾਂ ਵਿੱਚ ਉੱਗਦੀ ਹੈ। ਇਹ ਇਕੱਲੀ ਕਿਸਾਨਾਂ ਦੀ ਜਿੱਤ ਨਹੀਂ ਹੈਗੀ, ਇਹ ਕਿਸਾਨਾਂ ਨੇ ਉਹਨਾਂ ਸਾਰੇ ਨਾਗਰਿਕਾਂ ਦੀ ਲੜਾਈ ਲੜੀ ਆ, ਕਿਉਂਕਿ ਜੇ ਇਹ ਕਿਸਾਨ ਇਹ ਲੜਾਈ ਨਾ ਲੜਦੇ ਤਾਂ ਜਿਹੜਾ ਕਾਰੋਬਾਰੀਆਂ ਦੇ ਹੱਥ ਇਹਦਾ ਅਨਾਜ ਦਾ ਕੰਮ ਵੀ ਕਾਰੋਬਾਰੀਆਂ ਦੇ ਹੱਥ 'ਚ ਚਲਾ ਜਾਂਦਾ ਤਾਂ ਸਾਨੂੰ ਜਿਹੜਾ ਆਟਾ ਅੱਜ ਇੰਡੀਆ ਦੇ ਵਿੱਚ 20 ਰੁਪਏ ਕਿਲੋ ਮਿਲਦਾ, ਇਹੀ ਆਟਾ ਥੈਲੀਆਂ 'ਚ ਪਾ ਕੇ 100 ਰੁਪਏ ਕਿਲੋ ਮਿਲਿਆ ਕਰਨਾ ਸੀਗਾ। ਸੋ ਇੱਕ ਤਰ੍ਹਾਂ ਨਾਲ
ਇਹ ਕੰਜ਼ਿਊਮਰ ਦੀ ਲੜਾਈ ਜਿਹੜੀ ਆ ਉਹ ਕਿਸਾਨਾਂ ਨੇ 1 ਸਾਲ ਲਗਾਤਾਰ ਸੜਕਾਂ ਤੇ ਬਹਿ ਕੇ ਲੜੀ ਆ ਔਰ ਜਿੱਤੀ ਆ। ਜਿੱਤ ਕੇ ਇੱਕ ਮਿਸਾਲ ਪੈਦਾ ਕੀਤੀ ਆ ਕਿ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਬਾਰੇ ਪ੍ਰਭਾਵ ਇਹ ਸੀ ਕਿ ਜੋ ਕੋਈ ਦਿਮਾਗ 'ਚ ਉਹਨਾਂ ਦੇ ਆ ਗਿਆ ਉਹਨੂੰ ਕੋਈ ਬਦਲ ਨਹੀਂ ਸਕਦਾ। ਸੋ ਇਹਨਾਂ ਨੇ ਇਹ ਸਾਬਤ ਕਰ ਦਿੱਤਾ ਆ ਕਿ ਹਵਾਵਾਂ ਦਾ ਰੁੱਖ ਮੋੜਿਆ ਜਾ ਸਕਦਾ ਆ। ਬਹੁਤ ਜ਼ਿਆਦਾ ਮਤਲਬ ਖੁਸ਼ਖਬਰੀ ਆ ਕਿ ਜਿੰਨੇ ਵੀ ਉਹਨਾਂ ਦੀਆਂ ਮੰਗਾਂ ਸੀਗੀਆਂ, ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਇਨ ਪ੍ਰਿੰਸੀਪਲ ਸਹਿਮਤੀ ਹੋ ਗਈ ਹੈ। ਪਰ ਜਿਵੇਂ ਕਹਿੰਦੇ ਨੇ ਕਿ ਦੁੱਧ ਦਾ ਛੜਾ ਲੱਸੀ ਨੂੰ ਫੂਕਾਂ ਮਾਰਦਾ, ਉਹ ਇਤਬਾਰ ਨਹੀਂ ਕਰ ਰਹੇ ਸਰਕਾਰ ਦਾ ਕਿ ਜਿੰਨਾ ਚਿਰ ਤੱਕ ਲਿਖਤੀ ਹੁਕਮ ਜਿਹੜੇ ਆ ਉਹਨਾਂ ਨੂੰ ਸਾਨੂੰ ਆਰਡਰ ਜਿਹੜਾ ਨਹੀਂ ਮਿਲ ਜਾਂਦਾ ਅਸੀਂ ਬਾਰਡਰ ਖਾਲੀ ਨਹੀਂ ਕਰਨਾ। ਬਟ ਹੁਣ ਕਿਉਂਕਿ ਹਾਲਾਤ ਇਹ ਨੇ ਕਿ ਜਿਹੜੀ ਸਰਕਾਰ ਹੈ ਜ਼ਿੱਦ ਕਰਨ ਦੀ ਕੈਪੇਬਿਲਿਟੀ 'ਚ ਜਾਂ ਕੈਪੈਸਿਟੀ 'ਚ ਨਹੀਂ ਹੈਗੀ ਜਾਂ ਡੌਜ ਕਰਨ ਦੀ ਕੈਪੈਸਿਟੀ 'ਚ ਨਹੀਂ ਹੈਗੀ, ਕਿਉਂਕਿ ਚੋਣਾਂ ਸਿਰ ਤੇ ਚੜੀਆਂ ਆਉਂਦੀਆਂ ਨੇ। ਸੋ ਉਹਨਾਂ ਦਾ ਵੀ ਪਹਿਲ ਕਦਮੀ ਇਹੀ ਹੋਣੀ ਹੈ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਜਿਹੜਾ ਆ ਉਹ ਫਾਰਮਲ ਹੁਕਮ ਜਾਰੀ ਕਰ ਦਈਏ। ਉਮੀਦ ਕੀਤੀ ਜਾਂਦੀ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਹੁਕਮ ਜਾਰੀ ਹੋ ਜਾਣਗੇ ਤੇ ਜਿਹੜੇ ਸਾਡੀਆਂ ਜਿੱਤ ਕੇ ਫੌਜਾਂ ਪੰਜਾਬ ਨੂੰ ਪਰਤਣਗੀਆਂ। ਜ਼ੋਰਦਾਰ ਸਵਾਗਤ ਹੋਣਾ ਚਾਹੀਦਾ ਆ ਇਹਨਾਂ ਸੂਰਮਿਆਂ ਦਾ, ਜਿਹੜਾ ਜੰਗ ਜਿੱਤ ਕੇ ਆਏ। ਜਿਵੇਂ ਆਪਾਂ ਫੌਜੀਆਂ ਦਾ ਸਵਾਗਤ ਕਰਦੇ ਹਾਂ ਉਸੇ ਤਰ੍ਹਾਂ ਸਵਾਗਤ ਇਹਨਾਂ ਦਾ ਹੋਣਾ ਚਾਹੀਦਾ। ਤਕਰੀਬਨ 800 ਦੇ ਕਰੀਬ ਸਾਡੇ ਕਿਸਾਨ ਸ਼ਹੀਦ ਹੋਏ ਜੀ। 700 ਦੇ ਉੱਤੇ ਸਾਡੇ ਜਿਹੜੇ ਕਿਸਾਨ ਭਰਾ ਸਨ ਉਹਨਾਂ ਦੇ ਉੱਤੇ ਪਰਚੇ ਹੋਏ। ਉਸ ਤੋਂ ਬਾਅਦ ਹੋਰ ਵੀ ਉੱਥੇ ਤਸੀਹੇ ਬਹੁਤ ਝੱਲਿਆ ਕਿਸਾਨਾਂ ਨੇ। ਦਿੱਲੀ ਦੀ ਗਰਮੀ ਵੀ ਬਹੁਤ ਮਾੜੀ ਹੈ ਤੇ ਦਿੱਲੀ ਦੀ ਸਰਦੀ ਵੀ ਬਹੁਤ ਮਾੜੀ ਹੈ ਜੀ। ਸਾਲਾਂ ਦਾ ਅਰਸਾ ਜਿਹੜਾ ਹੈਗਾ ਬਜ਼ੁਰਗ ਬੈਠੇ ਰਹੇ, ਨੌਜਵਾਨ ਬੈਠੇ ਰਹੇ, ਬੱਚੇ, ਔਰਤਾਂ, ਈਵਨ ਕਿ ਗਰਭਵਤੀ ਮਹਿਲਾਵਾਂ ਵੀ ਉੱਥੇ ਆਪਣੇ ਮੋਰਚੇ ਦਾ ਹਿੱਸਾ ਬਣੀਆਂ ਦੇਖਿਆ ਜੀ। ਸਿਰ ਸਿਜਦਾ ਉਹਨਾਂ ਨੂੰ ਬਹੁਤ ਹੀ ਜਿਹੜੇ ਵਧਾਈ ਦੇ ਪਾਤਰ ਨੇ ਉੱਥੇ ਬੈਠੇ ਲੋਕੀ, ਤੇ ਨਾਲ ਦੀ ਨਾਲ ਜਿਹੜੇ ਲੋਕੀ ਉਹਨਾਂ ਨਾਲ ਜੁੜੇ ਹੋਏ ਭਾਵਨਾਵਾਂ ਰੱਖਦੇ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਜੀ। ਬੜੀ ਖੁਸ਼ੀ ਦੀ ਗੱਲ ਹੈ। ਤੇ ਸੰਧੂ ਸਾਹਿਬ, ਕਿਸਾਨਾਂ ਦੇ ਵਿੱਚ ਇੰਨੀ ਜ਼ਿਆਦਾ ਖੁਸ਼ੀ ਹੈ ਜੀ ਪੰਜਾਬ ਜਾਣ ਦੀ, ਤੇ ਪੰਜਾਬੀਆਂ ਦੀ ਜਿਹੜੀ ਗੱਲ ਆਪਾਂ ਕਹੀਏ ਵੀ ਜੇਕਰ ਕੋਈ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੋਵੇ, ਢੋਲ ਨਾ ਵੱਜਣ ਤੇ ਕੁਝ ਅਜਿਹੇ ਬਰਸਾਤ ਨਾ ਹੋਵੇ ਤਾਂ ਹੋ ਨਹੀਂ ਸਕਦਾ। ਸੋ ਪੰਜਾਬੀ ਲੋਕਾਂ ਦਾ ਜਿਹੜੇ ਜਦੋਂ ਪੰਜਾਬ ਦੇ ਵਿੱਚ ਐਂਟਰ ਹੋਣਗੇ ਕਿਸਾਨ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਹੈਲੀਕਾਪਟਰ ਤੇ ਫੁੱਲਾਂ ਦੀ ਵਰਖਾ ਕਰ ਦਿਆਂਗੇ, ਢੋਲ ਢਮੱਕੇ ਨਾਲ ਸਵਾਗਤ ਕੀਤਾ ਜਾਵੇਗਾ। ਦੇਖੋ ਜੀ, ਉਹ ਹਰ ਤਰ੍ਹਾਂ ਦਾ ਮਾਣ ਸਨਮਾਨ ਡਿਜ਼ਰਵ ਕਰਦੇ ਨੇ ਕਿਉਂਕਿ ਉਹਨਾਂ ਨੇ ਸਾਰੀ ਦੁਨੀਆ ਦੇ ਜਿਹੜੇ ਸਧਾਰਨ ਲੋਕ ਆ ਉਹਨਾਂ ਦੀ ਲੜਾਈ ਲੜੀ ਆ ਔਰ ਉਹਨਾਂ ਨੂੰ ਹਰ ਤਰੀਕੇ ਦਾ ਮਾਣ ਸਨਮਾਨ ਮਿਲਣਾ ਚਾਹੀਦਾ ਆ। ਔਰ ਦੇਖੋ ਕਿ ਮੈਂ ਅੱਜ ਦੇਖ ਰਿਹਾ ਸੀ ਇੱਕ ਖਬਰ ਕਿ ਉਹਨਾਂ ਦੀ ਇਮਾਨਦਾਰੀ ਵੇਖੋ। 1-1 ਰੁਪਈਏ ਦਾ ਹਿਸਾਬ ਉਹਨਾਂ ਨੇ ਸਟੇਜ ਤੋਂ ਦੱਸਿਆ ਆ ਕਿ ਕਿੰਨੇ ਇਕੱਠੇ ਹੋਏ ਨੇ। ਕਰੀਬ 6.5 ਕਰੋੜ ਰੁਪਏ ਦੇ ਕਰੀਬ ਜਿਹੜੇ ਆ ਉਹ ਰਾਸ਼ੀ ਇਕੱਠੀ ਹੋਈ ਸੀ। ਇੱਕ ਥਾਂ ਦੇ ਉੱਤੇ ਖਰਚਾ ਜਿੱਥੇ ਹੋਇਆ ਔਰ ਜਿਹੜਾ ਉਹਨਾਂ ਕੋਲੇ ਅੱਜ ਵੀ 96 ਲੱਖ ਰੁਪਇਆ ਬਕਾਇਆ ਉਹਨਾਂ ਦੇ ਕੋਲ ਮੌਜੂਦ ਹੈ, ਉਹਨਾਂ ਨੇ ਡਿਕਲੇਅਰ ਕੀਤਾ। ਸੋ ਉਹਨਾਂ ਦੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਨੇਤਾ ਆ ਉਹਨਾਂ ਨੂੰ ਜਿੰਨੀ ਸ਼ਾਬਾਸ਼ ਦਿੱਤੀ ਜਾਵੇ ਉਨੀ ਥੋੜੀ ਆ ਕਿ ਉਹਨਾਂ ਨੇ ਇਮਾਨਦਾਰੀ ਨਾਲ ਇਹ ਲੜਾਈ ਲੜੀ ਆ। ਨਹੀਂ ਤੇ ਐਡੀ ਵੱਡੀ ਲੜਾਈ ਦੇ ਵਿੱਚ ਬੇਈਮਾਨੀ ਦੀ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਆ। ਸੋ ਇੱਕ ਵਾਰ ਫਿਰ ਮੁੜ ਤੋਂ ਉਹਨਾਂ ਨੂੰ ਸ਼ਾਬਾਸ਼, ਮੁੜ ਤੋਂ ਮੁਬਾਰਕਾਂ। ਔਰ ਪੰਜਾਬ ਨੂੰ ਚਾਹੀਦਾ ਹੈ ਕਿ ਉਹਨਾਂ ਸਾਰਿਆਂ ਦਾ ਦਿਲ ਖੋਲ ਕੇ, ਪੰਜਾਬ ਹੀ ਨਹੀਂ ਹਰਿਆਣਾ, ਯੂਪੀ, ਜਿੱਥੋਂ ਦੇ ਕਿਸਾਨ ਸੀਗੇ, ਸਾਰਿਆਂ ਦਾ ਸਵਾਗਤ ਜ਼ੋਰਦਾਰ ਢੰਗ ਨਾਲ ਹੋਣਾ ਚਾਹੀਦਾ ਹੈ ਜੀ। ਸੰਧੂ ਸਾਹਿਬ, ਭਾਰਤ ਦੇ ਵਿੱਚ ਹੀ ਕੱਲ ਇੱਕ ਅਜਿਹਾ ਦੁੱਖ ਭਰਿਆ ਹਾਦਸਾ ਵਾਪਰਿਆ। CDS ਜਨਰਲ ਬਿਪਿਨ ਰਾਵਤ ਦਾ ਦੇਹਾਂਤ ਹੋਇਆ ਜੀ। ਹੈਲੀਕਾਪਟਰ ਦਾ ਕ੍ਰੈਸ਼ ਹੋ ਗਿਆ ਜਿਹਦੇ ਵਿੱਚ ਸਾਡੇ ਨੌਜਵਾਨ ਪੰਜਾਬੀ 2 ਭਰਾ ਵੀ ਸਨ। ਸੋ 13 ਜਣਿਆਂ ਦੀ ਮੌਤ ਹੋ ਗਈ ਹੈ ਜੀ। ਇੱਕ ਬੰਦਾ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ। ਇਹ ਦੇਖੋ ਬੇਹੱਦ ਮੰਦਭਾਗਾ ਹਾਦਸਾ ਆ। ਜਾਨ ਤਾਂ ਕਿਸੇ ਸਧਾਰਨ ਵਿਅਕਤੀ ਦੀ ਜਾਵੇ, ਜਾਨ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ। ਪਰ ਜਦੋਂ ਇੰਨੇ ਟੌਪ ਦੇ ਚੋਟੀ ਦੇ ਜਿਹੜੇ ਸਾਡੇ ਅਫੀਸਰ ਸਾਹਿਬਾਨ ਨੇ ਉਹ ਸਾਨੂੰ ਰੁਖਸਤ ਹੋ ਜਾਂਦੇ ਨੇ ਸਾਡੇ ਵਿੱਚੋਂ, ਤਾਂ ਹੋਰ ਵੀ ਜ਼ਿਆਦਾ ਇਹ ਇੱਕ ਗਮ ਦਾ ਮੁਜ਼ਾਹਰਾ ਕਰਨ ਵਾਲੀ ਗੱਲ ਹੈ। ਤੋ ਇਹ ਜਿਹੜੇ ਜਨਰਲ ਰਾਵਤ ਸੀਗੇ ਇਹ ਚੀਫ ਆਫ ਦਾ ਡਿਫੈਂਸ ਸੀਗੇ। ਜਿਹੜੇ ਮੈਂ ਦੱਸ ਦਿਆਂ ਸਾਰਿਆਂ ਨੂੰ, ਆਪਣੇ ਦਰਸ਼ਕਾਂ ਨੂੰ, ਕਿ ਜਿਹੜੀਆਂ ਤਿੰਨੇ ਹੀ ਭਾਰਤੀ ਫੌਜ ਦੀਆਂ ਜਿਹੜੀਆਂ ਹੈਗੀਆਂ ਨੇ, ਇੱਕ ਸਮੁੰਦਰੀ ਫੌਜ ਆ, ਹਵਾਈ ਫੌਜ ਆ ਤੇ ਮੈਦਾਨੀ ਫੌਜ ਆ, ਇਹਨਾਂ ਸਾਰਿਆਂ ਦੇ ਕੋਆਰਡੀਨੇਟਰ ਵਜੋਂ ਜਨਰਲ ਰਾਵਤ ਦੀ ਨਿਯੁਕਤੀ ਕੀਤੀ ਗਈ ਸੀ ਪਿਛਲੇ 2019 ਸਾਲ ਦੇ ਵਿੱਚ ਮੋਦੀ ਸਾਹਿਬ ਵੱਲੋਂ। ਸੋ ਇਹਨਾਂ ਦੀ ਡਿਊਟੀ ਇਹ ਸੀਗੀ ਕਿ ਇਹਨਾਂ ਨੇ ਸਾਰਿਆਂ ਦੇ ਜਿੰਨੀਆਂ ਫੌਜਾਂ ਦੇ ਸਾਰਿਆਂ ਨਾਲ ਤਾਲਮੇਲ ਰੱਖ ਕੇ ਤੇ ਇਹਨਾਂ ਨੇ ਅੱਗੇ ਵਧਣਾ ਹੁੰਦਾ ਸੀਗਾ। ਇਹ ਪਹਿਲੇ ਬੜੇ ਅਜੇ ਯੰਗ ਉਮਰ ਸੀ ਇਹਨਾਂ ਦੀ, 63 ਸਾਲ ਦੀ ਏਜ ਸੀਗੀ ਔਰ ਇੰਨੀ ਏਜ ਦੇ ਵਿੱਚ ਤੁਰ ਜਾਣਾ। ਨਾਲ ਉਹਨਾਂ ਦੇ ਪਤਨੀ ਵੀ ਚਲੇ ਗਏ ਨੇ ਔਰ ਬੜੀ ਮੰਦਭਾਗੀ ਗੱਲ ਹੈ ਕਿ ਨਾਲ 14 ਜਣੇ ਹੋਰ ਉਹਨਾਂ ਦੇ ਵੀ ਮਾਰੇ ਜਾਣ ਦੀ ਆਵਾਜ਼ ਸੁਣ ਰਹੇ ਹਾਂ। ਸਾਡੇ 2 ਆਪਣੇ ਪੰਜਾਬੀ ਭਰਾ
ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ ਹੋਣੀ ਔਰ ਨਾਇਕ ਗੁਰਸੇਵਕ ਸਿੰਘ ਹੋਣੀ ਉਹ ਵੀ ਇਸ ਹਾਦਸੇ ਦੇ ਵਿੱਚ ਚਲੇ ਗਏ ਨੇ। ਔਰ ਇਸ ਦੀ ਜਿਹੜੀ ਉਹਨਾਂ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ, ਭਾਵੇਂ ਕਿ ਮਾਈਨਰ ਵੀ ਕੋਈ ਇਹਦੇ 'ਚ ਜਿਹੜਾ ਰਤਾ ਭਰ ਵੀ ਜੇ ਕਿਤੇ ਸ਼ੱਕ ਹੋਵੇ ਕਿ ਇਹਦੇ ਵਿੱਚ ਕੋਈ ਸੈਬੋਟੇਜ ਹੋਇਆ ਆ ਜਾਂ ਕੋਈ ਉਹਦੀ ਮੇਨਟੇਨੈਂਸ ਦੇ ਵਿੱਚ ਕੋਤਾਹੀ ਹੋਈ ਆ, ਤਾਂ ਉਹਨੂੰ ਸਧਾਰਨ ਪੱਧਰ ਤੇ ਨਹੀਂ ਲੈਣਾ ਚਾਹੀਦਾ, ਉਹਨਾਂ ਨੂੰ ਬਹੁਤ ਬਰੀਕੀ ਨਾਲ ਲੈਣਾ ਚਾਹੀਦਾ। ਅਹਿਮ ਅਹੁਦਿਆਂ ਵਾਲੇ ਜਦੋਂ ਲੋਕ ਗੁਜ਼ਰਦੇ ਨੇ ਤਾਂ ਉਹਦੇ ਨਾਲ ਇੱਕ ਤਰ੍ਹਾਂ ਨਾਲ ਜ਼ਲਜ਼ਲਾ ਆ ਜਾਂਦਾ। ਇਹਨਾਂ ਦੇ ਜਿਹੜੇ ਗੁਜ਼ਰਨ ਦੇ ਨਾਲ ਬੇਹੱਦ ਸ਼ੋਕ ਦੀ ਅਵਸਥਾ ਸਾਰੇ ਦੇਸ਼ ਵਿੱਚ ਬਣੀ ਹੋਈ ਹੈ ਔਰ ਅਸੀਂ ਵੀ ਆਪਣੇ ਵੱਲੋਂ ਉਹਨਾਂ ਦੇ ਪਰਿਵਾਰਾਂ ਨਾਲ ਸ਼ੋਕ ਜਤਾਉਂਦੇ ਹਾਂ। ਸੋ ਪ੍ਰਮਾਤਮਾ ਉਹਨਾਂ ਨੂੰ ਚਾਹ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਔਰ ਇਹਦੀ ਜਾਂਚ ਮੁਕੰਮਲ ਜਾਂਚ ਹੋਣੀ ਚਾਹੀਦੀ ਆ, ਜਿਸ ਤੋਂ ਪਤਾ ਲੱਗ ਸਕੇ ਕਿ ਕੋਈ ਸੈਬੋਟੇਜ ਤਾਂ ਨਹੀਂ ਹੋਇਆ ਜੀ। ਜੀ ਬਿਲਕੁਲ, ਸਾਡੇ ਵੱਲੋਂ ਵੀ ਪੂਰੀ ਟੀਮ ਵੱਲੋਂ ਸਾਡੀ ਇੰਡੋਸ ਟੀਵੀ ਦੀ ਵੱਲੋਂ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜੀ। ਸੋ ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਜੀ ਤੁਹਾਡਾ। ਜੀ ਸਤਿ ਸ਼੍ਰੀ ਅਕਾਲ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ। ਧੰਨਵਾਦ।